माड़ा खलो जा ईशा ਉਹ ਭਾਈ ਨਿਕਲ ਆਉਣਾ ਜੀ ਸਾਰਾ ਫਿਰ ਉਦਾਂ ਹੀ ਨਹੀਂ ਨਿਕਲਦਾ ਕਾਕਾ ਉਹ ਲਿਆਉਣੀਆਂ ਪੈਣੀਆਂ ਤੂੰ ਇਹ ਨਾ ਸੋਚੀ ਮੈਂ ਤੇਰਾ ਛੱਡ ਜਾਊਂ ਮਾਲ ਮੈਂ ਕੀ ਕਹਿੰਦੇ ਅੰਦਰੋਂ ਇੱਕ ਵੱਡਾ ਸਵਾਲ ਇੱਥੇ ਖੜਾ ਹੁੰਦਾ ਕਿ ਇਹ ਸ਼ਰਾਬ ਦੀਆਂ ਪੇਟੀਆਂ, ਹਾਲਾਂਕਿ ਪੇਟੀਆਂ ਬਿਲਕੁਲ ਨਵੀਆਂ ਲੱਗ ਰਹੀਆਂ ਨੇ, ਸਟicker ਉਹਨਾਂ ਤੱਕ ਬਣੇ ਹੋਏ ਨੇ, ਆਪਣੇ ਪਿੱਛੇ ਵੀ ਦਿਖਾਓ, ਤੇ ਸ਼ਰਾਬ ਦੇ ਜਿਹੜੇ ਡੱਬੇ ਨੇ ਉਹਨਾਂ ਦੇ ਵਿੱਚ ਦੇਖਾ ਪੈਕ ਕੀਤਾ ਜਾ ਰਿਹਾ। ਇਹ ਵੀ ਇੱਕ ਸਾਰਾ ਵਿੱਚ ਹੋ ਗਿਆ ਉਹ ਪਕੜਨਾ ਲਿਆ ਨਹੀਂ ਅੰਦਾਜ਼ਾ ਮੈਂ ਮੰਨ ਕੇ ਮਤਲਬ ਗੈਰ ਕਾਨੂੰਨੀ ਤਰੀਕੇ ਨਾਲ ਚਲਾਈ ਜਾ ਰਹੀ ਹੈ। ਮੈਂ ਮੰਨ ਕੇ ਚੱਲਦਾ ਵੀ ਆਹ GST ਦਿਖਾ ਰਿਹਾ ਜਾਨੀ ਇਹਨਾਂ ਨੂੰ ਇਹ ਨਹੀਂ ਪਤਾ ਕਿ ਫੂਡ ਦਾ ਜਿਹੜੀ ਦਵਾਈ ਹੈ ਨਾ ਉਹ ਮਾਫਕਰਨਾ ਪੇਠਾ ਜੀ, ਇਹ ਮਠਿਆਈ ਇੰਨੀ ਕਿ ਸਸਤੀ ਹੈ ਕਿ ਆਮ ਬੰਦਾ ਜਿਹੜਾ ਕਿ ਹੈ ਉਹਦੀ ਪਹੁੰਚ ਆ ਜਾਂਦੀ ਹੈ, ਉਹਨੂੰ ਤਿਆਰ ਜਲਦੀ ਬੁਲਾਓ ਜਲਦੀ ਆਧਾਰ ਕਾਰਡ ਲੈ ਕੇ ਆਏ ਆਪਣਾ ਅੱਗੇ ਆਇਓ ਮਾੜਾ ਜਿਹਾ ਹਾਂ ਮਤਲਬ ਤੁਸੀਂ ਦੇਖ ਸਕਦੇ ਹੋ ਕਿ ਮੱਖੀਆਂ ਜਿਹੜੀਆਂ ਨਾ ਉਹ ਕੋਈ ਮਤਲਬ ਲੋਕ ਮਹਿਸੂਸ ਹੀ ਨਹੀਂ ਹੁੰਦਾ ਕਿ ਮੱਖੀਆਂ ਜਿਹੜੀਆਂ ਉਹ ਤੋਂ ਬਚਾਅ ਕਰਨਾ ਕਵਰ ਰੱਖਣਾ। ਹਾਂ ਕੋਈ ਚੀਜ਼ ਤੁਹਾਨੂੰ ਸਫਾਈ ਵਾਲੀ ਨਹੀਂ ਮਿਲੂਗੀ। ਜਿਹੜਾ ਵੇਸਟ ਮਟੀਰੀਅਲ ਆ ਜਿਹੜਾ ਕੱਟਿਆ ਹੋਇਆ ਉਹ ਕਿੱਦਾਂ ਫਰਸ਼ ਤੇ ਸੁੱਟਿਆ ਹੋਇਆ ਇੱਧਰ ਆਓ। ਉਹਦੇ ਤੇ ਤੋਂ ਨਾ ਪਾਣੀ ਦੇ ਸੈਂਪਲ ਲੈ ਲੈ ਰਜਨੀ ਵਾਟਰ ਦੇ। अच्छा सारा अभी चेकिंग करूँगा, दोबारा विजिट करूँगा, नाले में सेंड करना इसको थोड़ा न्याय को लगा दे इसके अंदर मैं 6 कुंटल मैं लिख अपना नाम चलो चलो दो हाथ खाना चेक कर, भी चेक कर, भी उठा। ਸ਼ਰਾਬ ਦੇ ਜਿਹੜੇ देखो सब तो बड़ी गल है ਇਹਨੂੰ ਪਤਾ ਹੀ ਨਹੀਂ ਕਿਹੜੀ ਚੀਜ਼ ਦੀ ਉਹਦਾ ਮਿਆਰ ਕੀ ਹੈ। ਕਲਰ ਜਿਹੜੇ ਪਰਮਿਟਡ ਕਿਹੜੇ ਨਾਨ ਪਰਮਿਟਡ ਕਿਹੜੇ ਇਹਨਾਂ ਦਾ ਖਾਤਾ ਚਾਹੀਦਾ ਕਲਰ ਜਿਹੜੇ ਪਰਮਿਟਡ ਕਲਰ ਉਹ ਵੀ ਇਹਨਾਂ ਨੇ ਫੋਨ ਕਰਨਾ ਹੈ ਜੀ ਅਕਲ ਦਾ ਮਾਲਕ ਹੈ ਹੀ ਨਹੀਂ ਜਿਹੜਾ ਹੁਣ ਭਾਈ ਦੇਖੋ ਜੀ ਮੈਂ ਪਹਿਲਾਂ ਵੀ ਇੱਕ ਗੱਲ ਕਹਿੰਦਾ ਜੇ ਕੰਮ ਸਾਫ਼ ਸੁਥਰਾ ਹੋਵੇ ਨਾ ਤਾਂ ਬੰਦਾ ਸਾਹਮਣੇ ਆਉਂਦਾ ਜਦੋਂ ਓਏ ਪਾਣੀ ਕਿਹੜਾ ਵਰਤ ਕਰੇਗਾ ਸੈਂਪਲ ਦਾ ਬਾਅਦ ਚ ਦੇਖਾਂਗੇ 20 ਦਿਨ ਬਾਅਦ ਕੀ ਹੋਣਾ। ਅਨਹਾਈਜੀਨ ਦਾ ਚਲਾਨ ਤਾਂ ਆਪਣਾ ਹੀ ਸੈਕਸ਼ਨ ਜਾਰੀ ਕਰਕੇ ਇਹਦੀ ਪੂਰੀ ਪੇਸ਼ ਕਰਨਾ ਆਮ ਬੰਦੇ ਦੀ ਪਹੁੰਚ ਵਿੱਚ ਹੁੰਦੀ ਹੈ, ਸਭ ਤੋਂ ਸਹੀ ਮੰਨੀ ਜਾਂਦੀ ਹੈ। ਤੁਸੀਂ ਕਿਸ ਤਰੀਕੇ ਦੀ ਬਣਾਈ ਜਾ ਰਹੀ ਹੈ? ਤੁਸੀਂ ਦੇਖੋ
ਵੀ ਇਹ ਬੰਦੇ ਪੇਠਾ ਕਿੱਥੋਂ ਖਰੀਦਣ, ਮੈਂ ਵੀ ਪੁੱਛਦਾ ਇਹਨੂੰ ਕਿਉਂਕਿ ਪਿਛਲੇ ਬੰਦੇ ਦਾ ਤੇ ਕਹਿੰਦੇ ਸੀ ਅਸੀਂ ਮਾਹੌਲ ਤੋਂ ਲੈਂਦੇ। ਇਧਰ ਆ, ਤੇਰਾ ਨਾਮ ਕੀ ਹੈ? ਰੇਡ ਜਿਹੜਾ ਕੀਤਾ ਹੈ ਜੀ ਬੇਸਿਕਲੀ ਇਨਫੋਰਮੇਸ਼ਨ ਹੈ ਵੀ ਮੈਨੂਫੈਕਚਰਰ ਆ ਬੜੇ ਵੱਡੇ ਪੱਧਰ ਤੇ ਪੇਠਾ ਬਣਾਇਆ ਜਾ ਰਿਹਾ ਔਰ ਕਾਨੂੰਨ ਜਿਹੜਾ ਆ ਜਾਂ ਨਿਯਮ ਹੈ ਫੂਡ ਸੇਫਟੀ ਨਿਯਮ ਹੈ ਉਹਨਾਂ ਨੂੰ ਛਿੱਕੇ ਟੰਗ ਕੇ ਬਣਾਇਆ ਜਾ ਰਿਹਾ ਔਰ ਪ੍ਰੈਕਟੀਕਲੀ ਦੇਖਿਆ ਵੀ ਗਿਆ ਉਹ ਚੀਜ਼ ਵੀ ਕੋਈ ਮਿਆਰ ਹੀ ਹੈ ਨਹੀਂ ਗਾ ਬਣਾਉਣ ਦਾ। ਚੂਨਾ ਪਾਉਣਾ, ਚੂਨਾ ਕਿੰਨਾ ਪਾਉਣਾ ਨੌਲੇਜ ਨਹੀਂ, ਲਾਇਸੈਂਸ ਫੂਡ ਦਾ ਕੋਈ ਨਹੀਂ ਹੈਗਾ। ਜਿਹੜੀ ਉਹਦੀ ਗਾਰਬੇਜ ਆ ਜਾਂ ਜਿਹੜੀ ਚੀਜ਼ ਉਹਦੀ ਵੇਸਟ ਮਟੀਰੀਅਲ ਆ ਉਹਦਾ ਉੱਦਾਂ ਹੀ ਫਰਸ਼ਾਂ ਤੇ ਸੁੱਟ ਰਹੇ ਆ। ਮੱਖੀਆਂ ਬੁਰੀ ਹਾਲਤ ਹੈ, ਪਾਣੀ ਦਾ ਕੋਈ ਸੈਂਪਲ ਟੈਸਟਡ ਨਹੀਂ, ਕਿਸੇ ਵਰਕਰ ਦਾ ਮੈਡੀਕਲ ਨਹੀਂ ਹੋਇਆ ਅੱਜ ਤੱਕ, ਕਿਉਂਕਿ ਜੇ ਲਾਇਸੈਂਸ ਲੈਂਦਾ ਤਾਂ ਫਿਰ ਸਾਰੀਆਂ ਸਾਡੇ ਪੈਮਾਨੇ ਤੇ ਖਰਾ ਉਤਰਦਾ। ਜਦੋਂ ਲਾਇਸੈਂਸ ਹੀ ਨਹੀਂ ਲਿਆ ਤੇ ਕੋਈ ਚੀਜ਼ ਹੀ ਨਹੀਂ ਹੈਗੀ ਨਾਰਮਲ, ਇੰਸ਼ੋਰ ਕੀ ਕਰਨਾ? ਹੁਣ ਹੋ ਜਾਣਾ ਸਭ ਕੁਝ। ਕਿੰਨਾ ਵੇਟ ਪਾਇਆ ਗਿਆ ਲਗਭਗ ਕਿੰਨਾ ਕੁ ਹੋਊਗਾ? ਦੇਖੋ ਅੰਦਾਜ਼ਾ ਮੈਂ ਤਕੜੀ ਨਹੀਂ ਰੱਖੀ ਪਰ 4-5 ਕੁਆਂਟਲ ਤਾਂ ਹੋਊਗਾ ਅੰਦਾਜ਼ੇ ਨਾਲ, ਜਿੰਨਾ ਕਿ ਮੇਰਾ ਅੰਦਾਜ਼ਾ ਆ ਜ਼ਿਆਦਾ ਹੀ ਹੋਊ 5-6 ਕੁਆਂਟਲ ਤੋਂ। ਜੇ ਟੋਟਲ ਲਾਈਏ ਜਾਂ 5-6 ਕੁਆਂਟਲ ਤਾਂ ਹੈਗਾ ਹੀ ਇਹਦਾ ਸਮਾਨ ਸਾਰਾ। ਇਹ ਵੇਸਟ ਕੀਤਾ ਜੀ ਡਿਸਟਰੋਏ ਕਰਾਂਗੇ ਜੀ, ਉਹਨੂੰ ਡਿਸਟਰੋਏ ਕਰਾਂਗੇ। ਜਿਹੜੀ ਚੀਜ਼ ਹੈਗੀ ਆ ਉਹਨੂੰ ਨਹੀਂ ਖਾਣ ਦੇ ਯੋਗ ਹੈਗੀ ਡਿਸਟਰੋਏ ਕਰਕੇ ਜਾਵਾਂਗੇ ਜਿਹੜੀ ਚੀਜ਼ ਆ। ਗਾਹਕਾਂ ਨੂੰ ਕੀ ਕਹਿਣਾ ਚਾਹੁੰਦੇ ਜੀ? ਗਾਹਕਾਂ ਨੂੰ ਜਾਗੋ, ਗ੍ਰਾਹਕ ਜਾਗੋ, ਜਿਹੜੀ ਕੋਈ ਆਲੇ ਦੁਆਲੇ ਲਾਗੇ ਆ ਉਹ ਦੇਖਣ। ਫੂਡ ਸੇਫਟੀ ਟੀਮ ਨੂੰ, ਸਰਕਾਰ ਨੂੰ, ਐਡਮਿਨਿਸਟ੍ਰੇਸ਼ਨ ਨੂੰ ਉਹਨਾਂ ਦੇ ਨੋਟਿਸ 'ਚ ਲਿਆਉਣ। ਐਡਮਿਨਿਸਟ੍ਰੇਸ਼ਨ ਆਰਡਰ ਦੇ ਦੇਗੀ। ਜੇ ਡੀਸੀ ਸਾਹਿਬ ਦੇ ਨੋਟਿਸ 'ਚ ਵੀ ਆ ਜਾਏ ਤਾਂ ਓਬਵੀਅਸਲੀ ਉਹ ਫੂਡ ਸੇਫਟੀ ਵਾਲਿਆਂ ਨੂੰ ਦੱਸੋਗੇ ਵੀ ਜਿਹੜਾ ਕੰਸਰਨ ਡਿਪਾਰਟਮੈਂਟ ਆ ਵੀ ਇਹਦੇ ਕਾਰਵਾਈ ਕੀਤੀ ਜਾਵੇ, ਦੇਖਿਆ ਜਾਵੇ ਸਾਰਾ। ਹੁਣ ਅੱਜ ਆ ਗਏ ਆ ਅਸੀਂ, ਇਸੇ ਕਰਕੇ ਆਏ ਅੱਜ। ਇਹਦੇ ਖਾਣਾ ਕੀ ਨੁਕਸਾਨ ਹੋਊਗਾ? ਨੁਕਸਾਨ ਦੇਖੋ, ਜਿਹੜੀ ਚੀਜ਼ ਜ਼ਿਆਦਾ ਮਿਕਦਾਰ 'ਚ ਪਾਉਂਦੇ ਆ, ਕਿਉਂ ਕੈਂਸਰ ਹੋ ਰਿਹਾ, ਕਿਉਂ ਰੀਨਲ ਫੇਲਰ 'ਚ ਕਿਡਨੀਆਂ ਫੇਲਰ ਬੰਦੇ ਜਾ ਰਹੇ, ਡਾਇਲਸਿਸ ਹੋਈ ਜਾਂਦੇ ਆ, ਡਿਜ਼ੀਜ਼ਸ ਦਾ ਤਾਂ ਪਤਾ ਹੀ ਨਹੀਂ ਲੱਗਦਾ, ਸਕਿਨ ਦੀਆਂ ਪ੍ਰੋਬਲਮ ਕਿੰਨੀਆਂ। ਜਿਹੜੀ ਚੀਜ਼ ਅਡਲਟਰੈਂਟ ਹੈ ਉਹਦਾ ਅਡਲਟਰੈਂਟ ਦਾ ਸਿੱਟਾ ਕੀ ਨਿਕਲਦਾ ਉਹ ਤਾਂ ਪਤਾ ਹੀ ਨਹੀਂ ਕਿੱਥੇ ਤੱਕ ਪਹੁੰਚ ਰਹੀ ਗੱਲਬਾਤ, ਕਿੰਨਾ ਖਰਾਬ ਹੋ ਰਿਹਾ। ਫੈਕਟਰੀ ਘਰਾਂ ਦੇ ਵਿੱਚ ਬਣ ਸਕਦੀ ਹੈ? ਦੇਖੋ ਇਹ ਵੀ ਸਵਾਲ ਬਹੁਤ ਵਧੀਆ ਤੁਸੀਂ ਕੀਤਾ। ਜਿਹੜੀ ਫੈਕਟਰੀ ਆ ਇਹ ਕਮਰਸ਼ੀਅਲ ਬਿਲਡਿੰਗ ਨਹੀਂ ਹੈਗੀ। ਕਮਰਸ਼ੀਅਲ ਬਿਲਡਿੰਗ 'ਚ ਬਿਜਲੀ ਵੀ ਕਮਰਸ਼ੀਅਲ ਹੁੰਦੀ ਹੈ, ਰੇਟ ਵੀ ਲੱਗਣਾ ਕਮਰਸ਼ੀਅਲ, ਔਰ ਉਹ ਕਮਰਸ਼ੀਅਲ ਏਰੀਆ ਜਿਹੜਾ ਆ ਉਹਦਾ ਸਾਰੇ ਨੋਰਮ ਫੋਲੋ ਕਰਨੇ ਹੁੰਦੇ ਆ। ਸੋ ਇਹ ਜਿਹੜੀ ਕਮਰਸ਼ੀਅਲ ਜਿਹੜਾ ਨਾ ਉਹਦੇ 'ਚ ਹੈ ਹੀ ਨਹੀਂਗਾ। ਇਹ ਰੈਜ਼ੀਡੈਂਸ਼ੀਅਲ ਏਰੀਆ ਜਿਹਦੇ 'ਚ ਕਰਦੇ ਆ। ਨਿਗਮ ਜਿਹੜਾ ਕਾਰਪੋਰੇਸ਼ਨ ਆ ਉਹ ਆਪਣਾ ਕੰਮ ਕਰੇ, ਤੇ ਇੱਥੇ ਕਮਰਸ਼ੀਅਲ ਕੰਮ ਕਿਵੇਂ ਚੱਲ ਰਿਹਾ ਕਾਰਪੋਰੇਸ਼ਨ ਦੇਖੇ, ਨਿਗਮ ਵਾਲੇ ਦੇਖਣ, ਕਿਉਂਕਿ ਇਹ ਰੈਜ਼ੀਡੈਂਸ਼ੀਅਲ ਏਰੀਆ ਜਿਹੜਾ ਜੇ ਕਮਰਸ਼ੀਅਲ ਆ ਤਾਂ ਉਹ ਦੇਖਣ ਵੀ ਟਾਊਨ ਪਲੈਨਿੰਗ ਡਿਪਾਰਟਮੈਂਟ ਨੇ ਪਲੈਨਿੰਗ 'ਚ ਇਹਨੂੰ ਪਲਾਨ ਕੀਤਾ ਵੀ ਇਹ ਬਿਜ਼ਨਸ ਕਮਰਸ਼ੀਅਲ ਪਰਪਸ ਲਈ ਜਾਂ ਵਰਤਿਆ ਜਾ ਸਕਦਾ। ਡਾਕਟਰ ਸਾਹਿਬ ਇਹ ਕਦੋਂ ਦੀ ਫੈਕਟਰੀ ਚਲਾ ਰਿਹਾ, ਕੋਈ ਪਤਾ ਲੱਗਾ? ਇਹ ਤਾਂ ਆਪਣੇ ਮੂੰਹੋਂ ਕਹਿ ਰਿਹਾ, ਮੈਂ 4-5 ਸਾਲ ਤੋਂ ਆ। ਰੱਬ ਜਾਣੇ ਕਦੋਂ ਤੋਂ ਕਰ ਰਿਹਾ ਹੈ, ਕੀ ਪਤਾ ਕਦੋਂ ਤੋਂ ਕਰਦਾ, ਇਹ ਤਾਂ ਰੱਬ ਜਾਣੇ। ਕਿੰਨੇ ਮੈਂ ਪੁਰਾਣਾ ਧੰਦਾ ਲੱਗਦਾ। सत्येंद्र सिंह अलीगढ़। कौन से जिले में आए हो? अलीगढ़। जो दिवाली के त्योहार में देखते हुए आप लोग आ रहे प्रवासी मजदूर, जी। ये पेठा कितना तैयार करके बेचते हो सीजन में? एक दिन करीब रहा 3-4 कुंटल पेटा। एक दिन में? हाँ एक दिन। आज कितना तैयार हुआ? आज अभी नहीं, अभी हो रहा है, अभी तैयार। कितना होएगा आज शाम तक? इतना ही हो जाएगा, 3 या 4 करीब। 400 के करीब। क्या हुआ भाई, क्यों हुआ? अच्छा इसका रेट तो वही है 55-60 का बता हो ही जाता आपको? है। सप्लाई करते हो मार्केट में? नहीं इतने ही आ जाते हैं लेने वो लोग, आ जाते हैं लेने। आज सेहत विभाग के अफसर आए हैं आपके क्या कहना चाहते हो फैक्ट्री जी में, जी। क्या कहना चाहते हो? तो क्या कहना चाहता हूँ, आपके पास लाइसेंस भी नहीं है, कोई लाइसेंस नहीं है? हाँ लाइसेंस नहीं। लाइसेंस के बिना ही चला रहे हो फैक्ट्री आप? लाइसेंस अगर फिर होगा तो फिर उन्हें पता होगा चाचा जी को। चाचा जी चाचा जी को पता है, आपने दिखाया सिर्फ GST का सर्टिफिकेट, आपके पास दूसरा तो नहीं ना फूड सेफ्टी का? नहीं, अभी तो यही था मेरे पास, यही था मेरे पास अभी और कोई नहीं है? फिलहाल। आप मानते हो कि कुछ मिलावट हो रही है पेठे में? मिलावट से कुछ भी नहीं है। कितने बंदे काम करते हैं यहाँ? मैं करीब 7-8 बंदे हैं। और जो चूना कह रहे थे वो आपके पेठे में डाल दिया गया है, जी। उसके संबंध में क्या करेंगे? उसके चूने से अब क्या होगा, अब तो कुछ नहीं इससे होगा। खिलवाड़ होता है इसका? सफाई हो जाती है इससे कच्चे पेटे की। तो कच्चा सेहत का खिलवाड़ होती है सेहत की? सेहत की जैसे पेट के लिए हानिकारक है या नहीं? खाने से कोई बीमारी लगती है कि बचता बंदा? नहीं, वैसे ऐसे कोई बात नहीं होता। कोई बात नहीं। अब कितना तैयार बैठा है इसमें? अभी पड़ा है, अभी 3-4 कुंटल पेटा करीब होगा। है 3-4 कुंटल करीब पेटा होगा। क्या हो गया? आप मिलावट करते हो? नहीं मिलावट तो नहीं कुछ, उससे वो सफाई हो जाती है, मतलब उससे चूने से खाली हो कुछ नहीं। ये आपको कड़ी वाला पानी पिएगा, आपकी पेट की सफाई होगी?
ਅੱਛਾ ਚੱਲ ਚੱਲ ਛੋੜ ਦੇ ਚੱਕ ਛੋੜ ਲਾ ਕੇ ਛੱਡ ਛੱਡ ਬੰਦ ਨਹੀਂ ਚੁੱਕਣੀ ਬਹੁਤ ਛੋਟੀ ਜਿਹੜੀ ਗੱਡੀ ਉਹ ਭਾਈ ਨਿਕਲ ਆਉਣਾ ਜੀ ਸਾਰਾ ਫਿਰ ਉਦਾਂ ਹੀ ਨਹੀਂ ਨਿਕਲਦਾ ਬਾਅਦ ਚ ਚੁੱਕ ਲੈ ਕਾਕਾ ਉਹ ਲਿਆਉਣੀਆਂ ਪੈਣੀਆਂ ਤੂੰ ਇਹ ਨਾ ਸੋਚੀ ਮੈਂ ਤੇਰਾ ਛੱਡ ਜਾਊਂ ਮਾਲ ਮੈਂ ਕੀ ਕਹਿੰਦੇ ਅੰਦਰੋਂ ਇਹ ਇੱਕ ਵੱਡਾ ਸਵਾਲ ਇੱਥੇ ਖੜਾ ਹੁੰਦਾ ਹੈ ਕਿ ਇਹ ਸ਼ਰਾਬ ਦੀਆਂ ਪੇਟੀਆਂ, ਹਾਲਾਂਕਿ ਪੇਟੀਆਂ ਬਿਲਕੁਲ ਨਵੀਆਂ ਲੱਗ ਰਹੀਆਂ ਨੇ, ਸਟicker ਉਹਨਾਂ ਤੱਕ ਬਣੇ ਹੋਏ ਨੇ, ਆਪਣੇ ਪਿੱਛੇ ਵੀ ਦਿਖਾਓ। ਤੇ ਸ਼ਰਾਬ ਦੇ ਜਿਹੜੇ ਡੱਬੇ ਨੇ ਉਹਨਾਂ ਦੇ ਵਿੱਚ ਦੇਖਾ ਪੈਕ ਕੀਤਾ ਜਾ ਰਿਹਾ। ਇਹਦੀ ਇੱਕ ਸਾਰਾ ਪਿੱਛੇ ਹੋ ਗਿਆ ਆਪਾਂ ਕਿੰਨਾ ਮੈਂ ਮੰਨ ਕੇ ਮਤਲਬ ਗੈਰ ਕਾਨੂੰਨੀ ਤਰੀਕੇ ਨਾਲ ਚਲਾਈ ਜਾ ਰਹੀ ਮੈਂ ਮੰਨ ਕੇ ਚੱਲਦਾ ਵੀ ਆਹ GST ਦਿਖਾ ਰਿਹਾ ਜਾਨੀ ਇਹਨਾਂ ਨੂੰ ਇਹ ਨਹੀਂ ਪਤਾ ਕਿ ਫੂਡ ਦਾ ਜਿਹੜੀ ਦਵਾਈ ਹੈ ਨਾ ਉਹ ਵਾਕਰਨਾ ਪੇਠਾ ਜਿਹੜੀ ਇਹ ਮਠਿਆਈ ਇੰਨੀ ਕਿ ਸਸਤੀ ਹੈ ਕਿ ਆਮ ਬੰਦਾ ਜਿਹੜਾ ਕਿ ਹੈ ਉਹਦੀ ਪਹੁੰਚ ਆ ਜਾਂਦੀ ਹੈ ਉਹਨੂੰ ਤਿਆਰ ਜਲਦੀ ਬੁਲਾਓ ਜਲਦੀ ਆਧਾਰ ਕਾਰਡ ਲੈ ਕੇ ਆਏ ਆਪਣਾ ਅੱਗੇ ਆਇਓ ਮਾੜਾ ਜਿਹਾ ਹਾਂ ਮਤਲਬ ਤੁਸੀਂ ਦੇਖ ਸਕਦੇ ਹੋ ਕਿ ਮੱਖੀਆਂ ਜਿਹੜੀਆਂ ਨਾ ਉਹ ਕੋਈ ਮਤਲਬ ਲੋਕ ਮਹਿਸੂਸ ਹੀ ਨਹੀਂ ਹੁੰਦਾ ਕਿ ਮੱਖੀਆਂ ਜਿਹੜੀਆਂ ਉਹ ਤੋਂ ਬਚਾਅ ਕਰਨਾ ਕਵਰ ਰੱਖਣਾ ਹਾਂ ਕੋਈ ਚੀਜ਼ ਤੁਹਾਨੂੰ ਸਫਾਈ ਵਾਲੀ ਨਹੀਂ ਮਿਲਦੀ ਜਿਹੜਾ ਵੇਸਟ ਮਟੀਰੀਅਲ ਆ ਜਿਹੜਾ ਕੱਟਿਆ ਹੋਇਆ ਉਹ ਕਿੱਦਾਂ ਫਰਸ਼ ਤੇ ਸੁੱਟਿਆ ਹੋਇਆ ਇੱਧਰ ਆਓ ਉਹਦੇ ਤੇ ਤੋਂ ਨਾ ਪਾਣੀ ਦੇ ਸੈਂਪਲ ਲੈ ਲੈ ਰਜਨੀ ਵਾਟਰ ਦੇ अच्छा सारा अभी चेकिंग करूंगा दोबारा विजिट करूंगा नाले में सेंड करना इसको थोड़ा डायरेक्ट लगा दे ठीक है मैं 6 क्विंटल मैं लिख के अपना नाम चलो चलो दो हाथों में चक वो भी चक वो भी उठा ਸ਼ਰਾਬ ਦੇ ਜਿਹੜੇ देखो सब तो बड़ी गल है ਇਹਨੂੰ ਪਤਾ ਹੀ ਨਹੀਂ ਕਿਹੜੀ ਉਹਦਾ ਮਿਆਰ ਕੀ ਹੈ ਕਲਰ ਜਿਹੜੇ ਪਰਮਿਟਡ ਜਿਹੜੇ ਨਾਨ ਪਰਮਿਟਡ ਜਿਹੜੇ ਇਹਨਾਂ ਦਾ ਸਾਰਾ ਚਾਹੀਦਾ ਕਲਰ ਜਿਹੜੇ ਪਰਮਿਟਡ ਕਲਰ ਨਾਲ ਉਹ ਵੀ ਇਹਨਾਂ ਨੇ ਫੋਨ ਕਰਾਇਆ ਹੈ ਜੀ ਅਗਰ ਦਾ ਮਾਲਕ ਹੈ ਹੀ ਨਹੀਂ ਜਿਹੜਾ ਹੁਣ ਭਾਈ ਦੇਖੋ ਜੀ ਮੈਂ ਪਹਿਲਾਂ ਵੀ ਇੱਕ ਗੱਲ ਕਹਿੰਦਾ ਜੇ ਕੰਮ ਸਾਫ਼ ਸੁਥਰਾ ਹੋਵੇ ਨਾ ਤਾਂ ਬੰਦਾ ਸਾਹਮਣੇ ਆਉਂਦਾ ਜਦੋਂ ਪਤਾ ਓਏ ਪਾਣੀ ਕਿਹੜਾ ਵਰਤ ਗੱਲ ਕੀ ਸੈਂਪਲ ਦਾ ਤਾਂ ਬਾਅਦ ਚ ਦੇਖਾਂਗੇ 20 ਦਿਨ ਬਾਅਦ ਕੀ ਹੋਣਾ ਅਨਹਾਈਜੀਨ ਦਾ ਚਲਾਨ ਤਾਂ ਆਪਣਾ ਹੀ ਸੈਕਸ਼ਨ ਜਾਰੀ ਕਰਕੇ ਇਹਦੀ ਪੂਰੀ ਪੇਸ਼ ਕਰਾਂਗੇ ਆਮ ਬੰਦੇ ਦੀ ਪਹੁੰਚ ਵਿੱਚ ਹੁੰਦੀ ਹੈ ਸਭ ਸਹੀ ਮੰਨੀ ਜਾਂਦੀ ਹੈ ਤੁਸੀਂ ਕਿਸ ਤਰੀਕੇ ਦੀ ਬਣਾਈ ਜਾ ਰਹੀ ਹੈ ਤੁਸੀਂ ਦੇਖੋ ਵੀ
ਇਹ ਬੰਦੇ ਪੇਠਾ ਕਿੱਥੋਂ ਖਰੀਦਣ ਮੈਂ ਵੀ ਪੁੱਛਦਾ ਹਾਂ ਕਿਉਂਕਿ ਪਿਛਲੇ ਬੰਦੇ ਦਾ ਤੇ ਕਹਿੰਦੇ ਸੀ ਅਸੀਂ ਮਾਲਪੁਰ ਤੋਂ ਲੈਣੇ ਇਧਰ ਆ ਤੇਰਾ ਨਾਮ ਕੀ ਹੈ? ਰੇਡ ਜਿਹੜਾ ਕੀਤਾ ਹੈ ਜੀ ਬੇਸਿਕਲੀ ਇਨਫੋਰਮੇਸ਼ਨ ਹੈ ਕਿ ਮੈਨੂਫੈਕਚਰਰ ਆ ਬੜੇ ਵੱਡੇ ਪੱਧਰ ਤੇ ਪੇਠਾ ਬਣਾਇਆ ਜਾ ਰਿਹਾ ਔਰ ਕਾਨੂੰਨ ਜਿਹੜਾ ਆ ਜਾਂ ਨਿਯਮ ਹੈ ਫੂਡ ਸੇਫਟੀ ਨਿਯਮ ਹੈ ਉਹਨਾਂ ਨੂੰ ਛਿੱਕੇ ਟੰਗ ਕੇ ਬਣਾਇਆ ਜਾ ਰਿਹਾ ਔਰ ਪ੍ਰੈਕਟੀਕਲੀ ਦੇਖਿਆ ਵੀ ਗਿਆ ਉਹ ਚੀਜ਼ ਵੀ ਕੋਈ ਮਿਆਰ ਹੀ ਹੈ ਨਹੀਂਗਾ ਬਣਾਉਣ ਦਾ। ਚੂਨਾ ਪਾਉਣਾ, ਚੂਨਾ ਕਿੰਨਾ ਪਾਉਣਾ ਨੌਲੇਜ ਨਹੀਂ, ਲਾਇਸੈਂਸ ਫੂਡ ਦਾ ਕੋਈ ਨਹੀਂ ਹੈਗਾ। ਜਿਹੜੀ ਉਹਦੀ ਗਾਰਬੇਜ ਆ ਜਾਂ ਜਿਹੜੀ ਚੀਜ਼ ਉਹਦੀ ਵੇਸਟ ਮਟੀਰੀਅਲ ਆ ਉਹਦਾ ਉੱਦਾਂ ਹੀ ਫਰਸ਼ਾਂ ਤੇ ਸੁੱਟ ਰਹੇ ਆ। ਮੱਖੀਆਂ ਬੁਰੀ ਹਾਲਤ ਹੈ, ਪਾਣੀ ਦਾ ਕੋਈ ਸੈਂਪਲ ਟੈਸਟਡ ਨਹੀਂ, ਕਿਸੇ ਵਰਕਰ ਦਾ ਮੈਡੀਕਲ ਨਹੀਂ ਹੋਇਆ ਅੱਜ ਤੱਕ, ਕਿਉਂਕਿ ਜੇ ਲਾਇਸੈਂਸ ਲੈਂਦਾ ਤਾਂ ਫਿਰ ਸਾਰੀਆਂ ਸਾਡੇ ਪੈਮਾਨੇ ਤੇ ਖਰਾ ਉਤਰਦਾ। ਜਦੋਂ ਲਾਇਸੈਂਸ ਹੀ ਨਹੀਂ ਲਿਆ ਤੇ ਕੋਈ ਚੀਜ਼ ਹੀ ਨਹੀਂ ਹੈਗੀ ਨਾਰਮਲ, ਇੰਸ਼ੋਰ ਕੀ ਕਰਨਾ? ਹੁਣ ਹੋ ਜਾਣਾ ਸਭ ਕੁਝ। ਕਿੰਨਾ ਕੁ ਵੇਟ ਪਾਇਆ ਗਿਆ ਲਗਭਗ ਕਿੰਨਾ ਕੁ ਹੋਇਆ? ਦੇਖੋ ਅੰਦਾਜ਼ਾ ਮੈਂ ਤਕੜੀ ਨਹੀਂ ਰੱਖੀ ਪਰ 4-5 ਕੁਆਂਟਲ ਤਾਂ ਹੋਊਗਾ ਅੰਦਾਜ਼ੇ ਨਾਲ, ਜਿੰਨਾ ਕਿ ਮੇਰਾ ਅੰਦਾਜ਼ਾ ਆ ਜ਼ਿਆਦਾ ਹੀ ਹੋਊ 5-6 ਕੁਆਂਟਲ ਤੋਂ। ਜੇ ਟੋਟਲ ਲਾਈਏ ਜਾਂ 5-6 ਕੁਆਂਟਲ ਤਾਂ ਹੈਗਾ ਹੀ ਇਹਦਾ ਸਮਾਨ ਸਾਰਾ। ਇਹ ਵੇਸਟ ਕੀਤਾ ਜੀ ਡਿਸਟਰੋਏ ਕਰਾਂਗੇ ਜੀ, ਉਹਨੂੰ ਡਿਸਟਰੋਏ ਕਰਾਂਗੇ। ਜਿਹੜੀ ਚੀਜ਼ ਹੈਗੀ ਆ ਉਹਨੂੰ ਨਹੀਂ ਖਾਣ ਦੇ ਯੋਗ ਹੈਗੀ ਡਿਸਟਰੋਏ ਕਰਕੇ ਜਾਵਾਂਗੇ। ਜਿਹੜੀ ਚੀਜ਼ ਆ ਗਾਹਕਾਂ ਨੂੰ ਕੀ ਕਹਿਣਾ ਚਾਹੁੰਦੇ ਜੀ? ਗਾਹਕਾਂ ਨੂੰ ਜਾਗੋ, ਗ੍ਰਾਹਕ ਜਾਗੋ, ਜਿਹੜੀ ਕੋਈ ਆਲੇ ਦੁਆਲੇ ਲਾਗੇ ਆ ਉਹ ਦੇਖਣ। ਫੂਡ ਸੇਫਟੀ ਟੀਮ ਨੂੰ, ਸਰਕਾਰ ਨੂੰ, ਐਡਮਿਨਿਸਟ੍ਰੇਸ਼ਨ ਨੂੰ ਉਹਨਾਂ ਦੇ ਨੋਟਿਸ 'ਚ ਲਿਆਉਣ। ਐਡਮਿਨਿਸਟ੍ਰੇਸ਼ਨ ਆਰਡਰ ਦੇ ਦੇਗੀ। ਜੇ ਡੀਸੀ ਸਾਹਿਬ ਦੇ ਨੋਟਿਸ 'ਚ ਵੀ ਆ ਜਾਏ ਤਾਂ ਓਬਵੀਅਸਲੀ ਉਹ ਫੂਡ ਸੇਫਟੀ ਵਾਲਿਆਂ ਨੂੰ ਦੱਸੋਗੇ ਵੀ ਜਿਹੜਾ ਕੰਸਰਨ ਡਿਪਾਰਟਮੈਂਟ ਆ ਵੀ ਇਹਦਾ ਕਾਰਵਾਈ ਕੀਤੀ ਜਾਵੇ, ਦੇਖਿਆ ਜਾਵੇ ਸਾਰਾ। ਹੁਣ ਅੱਜ ਆ ਗਏ ਆ ਅਸੀਂ, ਇਸੇ ਕਰਕੇ ਆਏ ਅੱਜ। ਇਹਦੇ ਖਾਣਾ ਕੀ ਨੁਕਸਾਨ ਹੋਊਗਾ? ਨੁਕਸਾਨ ਦੇਖੋ, ਜਿਹੜੀ ਚੀਜ਼ ਜ਼ਿਆਦਾ ਮਿਕਦਾਰ 'ਚ ਪਾਉਂਦੇ ਆ, ਕਿਉਂ ਕੈਂਸਰ ਹੋ ਰਿਹਾ, ਕਿਉਂ ਰੀਨਲ ਫੇਲਰ 'ਚ ਕਿਡਨੀਆਂ ਫੇਲਰ ਬੰਦੇ ਜਾ ਰਹੇ, ਡਾਇਲਸਿਸ ਹੋਈ ਜਾਂਦੇ ਆ, ਡਿਜ਼ੀਜ਼ਸ ਦਾ ਤਾਂ ਪਤਾ ਹੀ ਨਹੀਂ ਲੱਗਦਾ, ਸਕਿਨ ਦੀਆਂ ਪ੍ਰੋਬਲਮ ਕਿੰਨੀਆਂ। ਜਿਹੜੀ ਚੀਜ਼ ਅਡਲਟਰੈਂਟ ਹੈ ਉਹਦਾ ਅਡਲਟਰੈਂਟ ਦਾ ਸਿੱਟਾ ਕੀ ਨਿਕਲਦਾ ਉਹ ਤਾਂ ਪਤਾ ਹੀ ਨਹੀਂ ਕਿੱਥੇ ਤੱਕ ਪਹੁੰਚ ਰਹੀ ਗੱਲਬਾਤ, ਕਿੰਨਾ ਖਰਾਬ ਹੋ ਰਿਹਾ। ਫੈਕਟਰੀ ਘਰਾਂ ਦੇ ਵਿੱਚ ਬਣ ਸਕਦੀ ਹੈ? ਦੇਖੋ ਇਹ ਵੀ ਸਵਾਲ ਬਹੁਤ ਵਧੀਆ ਤੁਸੀਂ ਕੀਤਾ। ਜਿਹੜੀ ਫੈਕਟਰੀ ਆ ਇਹ ਕਮਰਸ਼ੀਅਲ ਬਿਲਡਿੰਗ ਨਹੀਂ ਹੈਗੀ। ਕਮਰਸ਼ੀਅਲ ਬਿਲਡਿੰਗ 'ਚ ਬਿਜਲੀ ਵੀ ਕਮਰਸ਼ੀਅਲ ਹੁੰਦੀ ਹੈ, ਰੇਟ ਵੀ ਲੱਗਣਾ ਕਮਰਸ਼ੀਅਲ, ਔਰ ਉਹ ਕਮਰਸ਼ੀਅਲ ਏਰੀਆ ਜਿਹੜਾ ਆ ਉਹਦਾ ਸਾਰੇ ਨਾਰਮ ਫੋਲੋ ਕਰਨੇ ਹੁੰਦੇ ਆ। ਸੋ ਇਹ ਜਿਹੜੀ ਕਮਰਸ਼ੀਅਲ ਜਿਹੜਾ ਨਾ ਉਹਦੇ 'ਚ ਹੈ ਹੀ ਨਹੀਂਗਾ। ਇਹ ਰੈਜ਼ੀਡੈਂਸ਼ੀਅਲ ਏਰੀਆ ਆ ਜਿਹਦੇ 'ਚ ਕਰਦੇ ਆ। ਨਿਗਮ ਜਿਹੜਾ ਕਾਰਪੋਰੇਸ਼ਨ ਆ ਉਹ ਆਪਣਾ ਕੰਮ ਕਰੇ, ਫਿਰ ਇੱਥੇ ਕਮਰਸ਼ੀਅਲ ਕੰਮ ਕਿਵੇਂ ਚੱਲ ਰਿਹਾ ਕਾਰਪੋਰੇਸ਼ਨ ਦੇਖੇ, ਨਿਗਮ ਵਾਲੇ ਦੇਖਣ, ਕਿਉਂਕਿ ਇਹ ਰੈਜ਼ੀਡੈਂਸ਼ੀਅਲ ਏਰੀਆ ਜਿਹੜਾ ਜੇ ਕਮਰਸ਼ੀਅਲ ਆ ਤਾਂ ਉਹ ਦੇਖਣ। ਫਿਰ ਟਾਊਨ ਪਲੈਨਿੰਗ ਡਿਪਾਰਟਮੈਂਟ ਨੇ ਪਲੈਨਿੰਗ 'ਚ ਇਹਨੂੰ ਪਲਾਨ ਕੀਤਾ ਵੀ ਇਹ ਬਿਜ਼ਨਸ ਕਮਰਸ਼ੀਅਲ ਪਰਪਸ ਲਈ ਜਾਂ ਵਰਤਿਆ ਜਾ ਸਕਦਾ। ਡਾਕਟਰ ਸਾਹਿਬ ਇਹ ਕਦੋਂ ਦੀ ਫੈਕਟਰੀ ਚਲਾ ਰਿਹਾ, ਕੋਈ ਪਤਾ ਲੱਗਾ? ਇਹ ਤਾਂ ਆਪਣੇ ਮੂੰਹੋਂ ਕਹਿ ਰਿਹਾ, ਮੈਂ 4-5 ਸਾਲ ਤੋਂ ਆ। ਰੱਬ ਜਾਣੇ ਕਦੋਂ ਤੋਂ ਕਰ ਰਿਹਾ ਹੈ, ਕੀ ਪਤਾ ਕਦੋਂ ਤੋਂ ਕਰਦਾ, ਇਹ ਤਾਂ ਰੱਬ ਜਾਣੇ। ਕਿੰਨੇ ਮੈਂ ਪੁਰਾਣਾ ਧੰਦਾ ਲੱਗਦਾ। जिला से तुम आए थे केरला? सत्येंद्र सिंह अलीगढ़। कौन से जिले में आए हो? अलीगढ़। जो दिवाली के त्योहार में देखते हुए आप जो लोग आ रहे हैं प्रवासी मजदूर, जी। ये पेठा कितना तैयार करके बेचते हो सीजन में? एक दिन करीब हो रहा 3-4 कुंटल पेटा। एक दिन में? हाँ एक दिन। आज कितना तैयार हुआ? आज अभी नहीं, अभी हो रहा है अभी तैयार। कितना होएगा आज शाम तक? इतना ही हो जाएगा 3 या 4 करीब। 400 के करीब। क्या हुआ भाई क्यों हुआ? अच्छा इसका रेट तो वही है 55-60 का हो ही जाता है आपका? है। सप्लाई करते हो मार्केट में? नहीं इतने ही आ जाते हैं लेने वो लोग, आ जाते हैं लेने। आज सेल विभाग के अफसर आए हैं आपके क्या कहना चाहते हो? फैक्ट्री जी। में, जी। क्या कहना चाहते हो? तो क्या कहना चाहता हूँ, आपके पास लाइसेंस भी नहीं है, कोई लाइसेंस नहीं है कोई? हाँ लाइसेंस नहीं। लाइसेंस के बिना ही चला रहे हो फैक्ट्री आप? लाइसेंस अगर फिर होगा तो फिर उन्हें पता होगा चाचा जी को। चाचा जी चाचा जी को पता है, आपने दिखाया सिर्फ जीएसटी का सर्टिफिकेट, आपके पास दूसरा तो नहीं ना फूड सेफ्टी का? नहीं अभी तो यही था मेरे पास, यही था मेरे पास अभी और कोई नहीं है? फिलहाल। आप मानते हो कि कुछ मिलावट हो रही है पेठे में? मिलावट का तो कुछ भी नहीं है। कितने बंदे काम करते हैं यहाँ? मैं करीब मैं 7-8 बंदे हैं। और जो चूना कह रहे थे वो आपके पेठे में डाल दिया गया है, जी। उसके संबंध में क्या कहना चाहिए? उसके चूने से अब क्या होगा, अब तो कुछ नहीं कैसे होगा। खिलवाड़ होता है इसका? सफाई हो जाती है इससे कच्चे पेटे तो की। सेब कच्चा का खिलवाड़ होती है सेब की? सेफ्टी जैसे सेहत के मतलब लिए हानिकारक है या नहीं? खाने से कोई बीमारी लगती है कि बचता है बंदा? नहीं वैसे ऐसे कोई बात नहीं होता। कोई बात नहीं। अब कितना तैयार बैठा है इसमें? अब पड़ा है अभी 3-4 कुंटल पेटा करीब होगा। है 3-4 कुंटल करीब पेटा होगा। क्या हो गया? आप मिलावट करती हो? नहीं मिलावट तो नहीं कुछ, उससे वो सफाई हो जाती है, मतलब उससे चूने से खाली हो कुछ। ये आपको कड़ियाला पानी पिएगा, आपकी पेट की सफाई होएगी?
ईशा ਚੱਲ ਛੋੜ ਦੇ ਚੱਕ ਛੋੜ ਲਾ ਕੇ ਛੱਡ ਬੰਦ ਨਹੀਂ ਸੁਣਨੀ ਬਹੁਤ ਛੋਟੀ ਜਿਹੀ ਗੱਡੀ ਉਹ ਬਾਈ ਨਿਕਲ ਆਉਣਾ ਜੀ ਸਾਰਾ ਫਿਰ ਉਦਾਂ ਹੀ नहीं निकल ਬਾਅਦ ਚ ਚੁੱਕ ਲੈ ਕਾਕਾ ਉਹ ਲਿਆਉਣੀਆਂ ਪੈਣੀਆਂ ਤੂੰ ਇਹ ਨਾ ਸੋਚੀ ਮੈਂ ਤੇਰਾ ਛੱਡ ਜਾਊਂ ਮਾਲ मैं आगे कहने अंदर आऊँ ਇਹ ਆਵਾਜ਼ ਨਾ ਇੱਕ ਵੱਡਾ ਸਵਾਲ ਇੱਥੇ ਖੜਾ ਹੁੰਦਾ ਕਿ ਇਹ ਸ਼ਰਾਬ ਦੀਆਂ ਪੇਟੀਆਂ, ਹਾਲਾਂਕਿ ਪੇਟੀਆਂ ਬਿਲਕੁਲ ਨਵੀਆਂ ਲੱਗ ਰਹੀਆਂ ਨੇ, ਸਟicker ਉਹਨਾਂ ਤੱਕ ਬਣੇ ਹੋਏ ਨੇ, ਆਪਣੇ ਪਿੱਛੇ ਵੀ ਦਿਖਾਓ। ਇਹ ਸ਼ਰਾਬ ਦੀਆਂ ਸ਼ਰਾਬ ਦੇ ਜਿਹੜੇ ਡੱਬੇ ਨੇ ਉਹਨਾਂ ਦੇ ਵਿੱਚ ਪੇਠਾ ਪੈਕ ਕੀਤਾ ਜਾ ਰਿਹਾ। ਇਹ ਵੀ ਇੱਕ ਸਾਰਾ ਵਿੱਚ ਆਪਾਂ ਕਿੰਨਾ नहीं नहीं अंदाजा ਮੈਂ ਮੰਨ ਕੇ ਮਤਲਬ ਗੈਰ ਕਾਨੂੰਨੀ ਤਰੀਕੇ ਨਾਲ ਚਲਾਈ ਜਾ ਰਹੀ ਮੈਂ ਮੰਨ ਕੇ ਚੱਲਦਾ ਵੀ ਆਹ GST ਦਿਖਾ ਰਿਹਾ ਜਾਨੀ ਇਹਨਾਂ ਨੂੰ ਇਹ ਨਹੀਂ ਪਤਾ ਕਿ ਫੂਡ ਦਾ ਜਿਹੜੀ ਦਵਾਈ ਹੈ ਨਾ ਉਹ ਮਾਫਕਰਨਾ ਪੇਠਾ ਜੀ ਇਹ ਮਠਿਆਈ ਇੰਨੀ ਕਿ ਸਸਤੀ ਹੈ ਕਿ ਆਮ ਬੰਦਾ ਜਿਹੜਾ ਕਿ ਹੈ ਉਹਦੀ ਪਹੁੰਚ ਆ ਜਾਂਦੀ ਹੈ ਉਹਨੂੰ ਤਿਆਰ ਜਲਦੀ ਬੁਲਾਓ ਜਲਦੀ ਆਧਾਰ ਕਾਰਡ ਲੈ ਕੇ ਆਏ ਆਪਣਾ अगे आयो माड़ा जा ਹਾਂ ਮਤਲਬ ਤੁਸੀਂ ਦੇਖ ਸਕਦੇ ਹੋ ਕਿ ਮੱਖੀਆਂ ਜਿਹੜੀਆਂ ਨਾ ਉਹ ਕੋਈ ਮਤਲਬ ਲੋਕ ਮਹਿਸੂਸ ਹੀ ਨਹੀਂ ਹੁੰਦਾ ਕਿ ਮੱਖੀਆਂ ਜਿਹੜੀਆਂ ਉਹ ਤੋਂ ਬਚਾਅ ਕਰਨਾ ਕਵਰ ਰੱਖਣਾ ਹਾਂ ਕੋਈ ਚੀਜ਼ ਤੁਹਾਨੂੰ ਸਫਾਈ ਵਾਲੀ ਨਹੀਂ ਮਿਲੂਗੀ ਜਿਹੜਾ ਬੇਸਡ ਮਟੀਰੀਅਲ ਆ ਜਿਹੜਾ ਕੱਟਿਆ ਹੋਇਆ ਉਹ ਕਿਦਾਂ ਫਰਸ਼ ਤੇ ਸੁੱਟਿਆ ਹੋਇਆ ਇਧਰ ਆਓ ਉਹਦੇ ਤੇ ਤਾਂ ਹੋਣਾ ਪਾਣੀ ਦੇ ਸੈਂਪਲ ਲੈ ਲੈ ਰਜਨੀ ਵਾਟਰ ਦੇ अच्छा सारा अभी चेकिंग करूंगा दोबारा विजिट करूंगा नाले में सेंड करना इसको थोड़ा डायरेक्ट लगा दे इसमें साइन कर 6 क्विंटल मैं लिख के अपना नाम चलो चलो दो हाथ खाना चेक कर भी चेक कर भी उठा ਸ਼ਰਾਬ ਦੇ ਜਿਹੜੇ देखो सब तो बड़ी गल है ਇਹਨੂੰ ਪਤਾ ਹੀ ਨਹੀਂ ਕਿਹੜੀ ਚੀਜ਼ ਦੀ ਹੈ ਉਹ ਤਾਂ ਮਿਆਰ ਕੀ ਹੈ ਕਲਰ ਜਿਹੜੇ ਪਰਮਿਟਡ ਜਿਹੜੇ ਨਾਨ ਪਰਮਿਟਡ ਜਿਹੜੇ ਇਹਨਾਂ ਨੂੰ ਤਾਂ ਸਸਤਾ ਚਾਹੀਦਾ ਕਲਰ ਜਿਹੜੇ ਪਰਮਿਟਡ ਕਲਰ ਨਾਲ ਉਹ ਵੀ ਇਹਨਾਂ ਨੇ ਫੋਨ ਕਰਾਇਆ ਹੈ ਜੀ ਅਕਲ ਦਾ ਮਾਲਕ ਹੈ ਹੀ ਨਹੀਂ ਜਿਹੜਾ ਹੁਣ ਭਾਈ ਦੇਖੋ ਜੀ ਮੈਂ ਪਹਿਲਾਂ ਵੀ ਇੱਕ ਗੱਲ ਕਹਿੰਦਾ ਜੇ ਕੰਮ ਸਾਫ਼ ਸੁਥਰਾ ਹੋਵੇ ਨਾ ਤਾਂ ਬੰਦਾ ਸਾਹਮਣੇ ਆਉਂਦਾ ਜਦੋਂ ਪਤਾ ਓਏ ਪਾਣੀ ਕਿਹੜਾ ਵਰਤ ਪਏਗਾ ਕਿਉਂਕਿ ਸੈਂਪਲ ਦਾ ਤਾਂ ਬਾਅਦ ਚ ਦੇਖਾਂਗੇ 20 ਦਿਨ ਬਾਅਦ ਕੀ ਹੋਣਾ ਅਨਹਾਈਜੀਨ ਦਾ ਚਲਾਨ ਤਾਂ ਆਪਣਾ ਹੀ ਸੈਕਸ਼ਨ ਜਾਰੀ ਕਰਕੇ ਜੀ ਪੂਰੀ ਪੇਸ਼ ਕਰਾਂਗੇ ਆਮ ਬੰਦੇ ਦੀ ਪਹੁੰਚ ਵਿੱਚ ਹੁੰਦੀ ਹੈ ਸਭ ਤੋਂ ਸਹੀ ਮੰਨੀ ਜਾਂਦੀ ਹੈ ਤੁਸੀਂ ਤਾਂ ਤਰੀਕੇ ਦੀ ਬਣਾਈ ਜਾ ਰਹੀ ਹੈ ਤੁਸੀਂ ਦੇਖੋ ਵੀ
ਇਹ ਬੰਦੇ ਪੇਠਾ ਕਿੱਥੋਂ ਖਰੀਦਣ ਮੈਂ ਵੀ ਪੁੱਛਦਾ ਇਹਨੂੰ ਕਿਉਂਕਿ ਪਿਛਲੇ ਬੰਦੇ ਦਾ ਤੇ ਕਹਿੰਦੇ ਸੀ ਅਸੀਂ ਮਾਨਪੁਰ ਤੋਂ ਲੈਣੇ ਇਧਰ ਆ ਤੇਰਾ ਨਾਮ ਕੀ ਹੈ? ਰੇਡ ਜਿਹੜਾ ਕੀਤਾ ਹੈ ਜੀ ਬੇਸਿਕਲੀ ਇਨਫੋਰਮੇਸ਼ਨ ਹੈ ਵੀ ਮੈਨੂਫੈਕਚਰਰ ਆ ਬੜੇ ਵੱਡੇ ਪੱਧਰ ਤੇ ਪੇਠਾ ਬਣਾਇਆ ਜਾ ਰਿਹਾ ਔਰ ਕਾਨੂੰਨ ਜਿਹੜਾ ਆ ਜਾਂ ਨਿਯਮ ਹੈ ਫੂਡ ਸੇਫਟੀ ਨਿਯਮ ਹੈ ਉਹਨਾਂ ਨੂੰ ਛਿੱਕੇ ਟੰਗ ਕੇ ਬਣਾਇਆ ਜਾ ਰਿਹਾ ਔਰ ਪ੍ਰੈਕਟੀਕਲੀ ਦੇਖਿਆ ਵੀ ਗਿਆ ਉਹ ਚੀਜ਼ ਵੀ ਕੋਈ ਮਿਆਰ ਹੀ ਹੈ ਨਹੀਂਗਾ ਬਣਾਉਣ ਦਾ। ਚੂਨਾ ਪਾਉਣਾ, ਚੂਨਾ ਕਿੰਨਾ ਪਾਉਣਾ ਨੌਲੇਜ ਨਹੀਂ, ਲਾਇਸੈਂਸ ਫੂਡ ਦਾ ਕੋਈ ਨਹੀਂ ਹੈਗਾ। ਜਿਹੜੀ ਉਹਦੀ ਗਾਰਬੇਜ ਆ ਜਾਂ ਜਿਹੜੀ ਚੀਜ਼ ਉਹਦੀ ਵੇਸਟ ਮਟੀਰੀਅਲ ਆ ਉਹਦਾ ਉੱਦਾਂ ਹੀ ਫਰਸ਼ਾਂ ਤੇ ਸੁੱਟ ਰਹੇ ਆ। ਮੱਖੀਆਂ ਬੁਰੀ ਹਾਲਤ ਹੈ, ਪਾਣੀ ਦਾ ਕੋਈ ਸੈਂਪਲ ਟੈਸਟਡ ਨਹੀਂ, ਕਿਸੇ ਵਰਕਰ ਦਾ ਮੈਡੀਕਲ ਨਹੀਂ ਹੋਇਆ ਅੱਜ ਤੱਕ ਕਿਉਂਕਿ ਜੇ ਲਾਇਸੈਂਸ ਲੈਂਦਾ ਤਾਂ ਫਿਰ ਸਾਰੀਆਂ ਸਾਡੇ ਪੈਮਾਨੇ ਤੇ ਖਰਾ ਉਤਰਦਾ। ਜਦੋਂ ਲਾਇਸੈਂਸ ਹੀ ਨਹੀਂ ਲਿਆ ਤੇ ਕੋਈ ਚੀਜ਼ ਹੀ ਨਹੀਂ ਹੈਗੀ ਨਾਰਮਲ, ਇੰਸ਼ੋਰ ਕੀ ਕਰਨਾ? ਹੁਣ ਹੋ ਜਾਣਾ ਸਭ ਕੁਝ। ਕਿੰਨਾ ਕੁ ਵੇਟ ਪਾਇਆ ਗਿਆ ਲਗਭਗ ਕਿੰਨਾ ਕੁ ਹੋਇਆ? ਦੇਖੋ ਅੰਦਾਜ਼ਾ ਮੈਂ ਤਕੜੀ ਨਹੀਂ ਰੱਖੀ ਪਰ 4-5 ਕੁਆਂਟਲ ਤਾਂ ਹੋਊਗਾ ਅੰਦਾਜ਼ੇ ਨਾਲ, ਜਿੰਨਾ ਕਿ ਮੇਰਾ ਅੰਦਾਜ਼ਾ ਆ ਜ਼ਿਆਦਾ ਹੀ ਹੋਊ 5-6 ਕੁਆਂਟਲ ਤੋਂ। ਜੇ ਟੋਟਲ ਲਾਈਏ ਜਾਂ 5-6 ਕੁਆਂਟਲ ਤਾਂ ਹੈਗਾ ਹੀ ਇਹਦਾ ਸਮਾਨ ਸਾਰਾ। ਇਹ ਵੇਸਟ ਕੀਤਾ ਜੋ ਡਿਸਟਰੋਏ ਕਰਾਂਗੇ ਜੀ, ਉਹਨੂੰ ਡਿਸਟਰੋਏ ਕਰਾਂਗੇ। ਜਿਹੜੀ ਚੀਜ਼ ਹੈਗੀ ਆ ਉਹਨੂੰ ਨਹੀਂ ਖਾਣ ਦੇ ਯੋਗ ਹੈਗੀ ਡਿਸਟਰੋਏ ਕਰਕੇ ਜਾਵਾਂਗੇ ਜਿਹੜੀ ਚੀਜ਼ ਆ। ਗਾਹਕਾਂ ਨੂੰ ਕੀ ਕਹਿਣਾ ਚਾਹੁੰਦੇ ਜੀ? ਗਾਹਕਾਂ ਨੂੰ ਜਾਗੋ, ਗ੍ਰਾਹਕ ਜਾਗੋ, ਜਿਹੜੀ ਕੋਈ ਆਲੇ ਦੁਆਲੇ ਲਾਗੇ ਆ ਉਹ ਦੇਖਣ। ਫੂਡ ਸੇਫਟੀ ਟੀਮ ਨੂੰ, ਸਰਕਾਰ ਨੂੰ, ਐਡਮਿਨਿਸਟ੍ਰੇਸ਼ਨ ਨੂੰ ਉਹਨਾਂ ਦੇ ਨੋਟਿਸ 'ਚ ਲਿਆਉਣ। ਐਡਮਿਨਿਸਟ੍ਰੇਸ਼ਨ ਆਰਡਰ ਦੇ ਦੇਗੀ। ਜੇ ਡੀਸੀ ਸਾਹਿਬ ਦੇ ਨੋਟਿਸ 'ਚ ਵੀ ਆ ਜਾਏ ਤਾਂ ਓਬਵੀਅਸਲੀ ਉਹ ਫੂਡ ਸੇਫਟੀ ਵਾਲਿਆਂ ਨੂੰ ਦੱਸੋਗੇ ਵੀ ਜਿਹੜਾ ਕੰਸਰਨ ਡਿਪਾਰਟਮੈਂਟ ਆ ਵੀ ਇਹਦਾ ਕਾਰਵਾਈ ਕੀਤੀ ਜਾਵੇ, ਦੇਖਿਆ ਜਾਵੇ ਸਾਰਾ। ਹੁਣ ਅੱਜ ਆ ਗਏ ਆ ਅਸੀਂ, ਇਸੇ ਕਰਕੇ ਆਏ ਅੱਜ। ਇਹਦੇ ਖਾਣਾ ਕੀ ਨੁਕਸਾਨ ਹੋਊਗਾ? ਨੁਕਸਾਨ ਦੇਖੋ, ਜਿਹੜੀ ਚੀਜ਼ ਜ਼ਿਆਦਾ ਮਿਕਦਾਰ 'ਚ ਪਾਉਂਦੇ ਆ, ਕਿਉਂ ਕੈਂਸਰ ਹੋ ਰਿਹਾ, ਕਿਉਂ ਰੀਨਲ ਫੇਲਰ 'ਚ ਕਿਡਨੀਆਂ ਫੇਲਰ ਬੰਦੇ ਜਾ ਰਹੇ, ਡਾਇਲਸਿਸ ਹੋਈ ਜਾਂਦੇ ਆ, ਡਿਜ਼ੀਜ਼ਸ ਦਾ ਤਾਂ ਪਤਾ ਹੀ ਨਹੀਂ ਲੱਗਦਾ, ਸਕਿਨ ਦੀਆਂ ਪ੍ਰੋਬਲਮ ਕਿੰਨੀਆਂ। ਜਿਹੜੀ ਚੀਜ਼ ਅਡਲਟਰੈਂਟ ਹੈ ਉਹਦਾ ਅਡਲਟਰੈਂਟ ਦਾ ਸਿੱਟਾ ਕੀ ਨਿਕਲਦਾ ਉਹ ਤਾਂ ਪਤਾ ਹੀ ਨਹੀਂ ਕਿੱਥੇ ਤੱਕ ਪਹੁੰਚ ਰਹੀ ਗੱਲਬਾਤ, ਉਹ ਕਿੰਨਾ ਖਰਾਬ ਹੋ ਰਿਹਾ। ਫੈਕਟਰੀ ਘਰਾਂ ਦੇ ਵਿੱਚ ਬਣ ਸਕਦੀ ਹੈ? ਦੇਖੋ ਇਹ ਵੀ ਸਵਾਲ ਬਹੁਤ ਵਧੀਆ ਤੁਸੀਂ ਕੀਤਾ। ਜਿਹੜੀ ਫੈਕਟਰੀ ਆ ਇਹ ਕਮਰਸ਼ੀਅਲ ਬਿਲਡਿੰਗ ਨਹੀਂ ਹੈਗੀ। ਕਮਰਸ਼ੀਅਲ ਬਿਲਡਿੰਗ 'ਚ ਬਿਜਲੀ ਵੀ ਕਮਰਸ਼ੀਅਲ ਹੁੰਦੀ ਹੈ, ਰੇਟ ਵੀ ਲੱਗਣਾ ਕਮਰਸ਼ੀਅਲ, ਔਰ ਉਹ ਕਮਰਸ਼ੀਅਲ ਏਰੀਆ ਜਿਹੜਾ ਆ ਉਹਦਾ ਸਾਰੇ ਨੋਰਮ ਫੋਲੋ ਕਰਨੇ ਹੁੰਦੇ ਆ। ਸੋ ਇਹ ਜਿਹੜੀ ਕਮਰਸ਼ੀਅਲ ਜਿਹੜਾ ਨਾ ਉਹਦੇ 'ਚ ਹੈ ਹੀ ਨਹੀਂਗਾ। ਇਹ ਰੈਜ਼ੀਡੈਂਸ਼ੀਅਲ ਏਰੀਆ ਜਿਹਦੇ 'ਚ ਕਰਦੇ ਆ। ਨਿਗਮ ਜਿਹੜਾ ਕਾਰਪੋਰੇਸ਼ਨ ਆ ਉਹ ਆਪਣਾ ਕੰਮ ਕਰੇ ਪਏ, ਇੱਥੇ ਕਮਰਸ਼ੀਅਲ ਕੰਮ ਕਿਵੇਂ ਚੱਲ ਰਿਹਾ ਕਾਰਪੋਰੇਸ਼ਨ ਦੇਖੇ, ਨਿਗਮ ਵਾਲੇ ਦੇਖਣ, ਕਿਉਂਕਿ ਇਹ ਰੈਜ਼ੀਡੈਂਸ਼ੀਅਲ ਏਰੀਆ ਜਿਹੜਾ ਜੇ ਕਮਰਸ਼ੀਅਲ ਆ ਤਾਂ ਉਹ ਦੇਖਣ ਵੀ ਟਾਊਨ ਪਲੈਨਿੰਗ ਡਿਪਾਰਟਮੈਂਟ ਨੇ ਪਲੈਨਿੰਗ 'ਚ ਇਹਨੂੰ ਪਲਾਨ ਕੀਤਾ ਵੀ ਇਹ ਬਿਜ਼ਨਸ ਕਮਰਸ਼ੀਅਲ ਪਰਪਸ ਲਈ ਜਾਂ ਵਰਤਿਆ ਜਾ ਸਕਦਾ। ਡਾਕਟਰ ਸਾਹਿਬ ਇਹ ਕਦੋਂ ਦੀ ਫੈਕਟਰੀ ਚਲਾ ਰਿਹਾ ਕੋਈ ਪਤਾ ਲੱਗਾ? ਇਹ ਤਾਂ ਆਪਣੇ ਮੂੰਹੋਂ ਕਹਿ ਰਿਹਾ, ਮੈਂ 4-5 ਸਾਲ ਤੋਂ ਆ। ਰੱਬ ਜਾਣੇ ਕਦੋਂ ਤੋਂ ਕਰ ਰਿਹਾ ਹੈ, ਕੀ ਪਤਾ ਕਦੋਂ ਤੋਂ ਕਰਦਾ, ਇਹ ਤਾਂ ਰੱਬ ਜਾਣੇ। ਕਿੰਨੇ ਮੈਂ ਪੁਰਾਣਾ ਧੰਦਾ ਲੱਗਦਾ। जिला से तुम आए थे खेलना? सत्येंद्र सिंह अलीगढ़। कौन से जिले में आए हो? अलीगढ़। जो दिवाली के त्योहार में देखते हुए आप लोग आ रहे प्रवासी जी। ये पेठा कितना तैयार करके बेचते हो सीजन में? एक दिन करीब 3-4 कुंटल पेठा। एक दिन में? हाँ एक दिन। आज कितना तैयार हुआ? आज अभी नहीं, अभी हो रहा है, अभी तैयार। कितना होएगा आज शाम तक? इतना ही हो जाएगा, 3 या 4 करीब। 400 के करीब। क्या भाव बेचते हो अच्छा? इसका रेट तो वही है 55-60 का हो ही जाता है आपका? है। सप्लाई करते हो मार्केट में? नहीं इतने ही आ जाते हैं लेने वो लोग, आ जाते हैं लेने। आज सेल विभाग के अफसर आए हैं आपके क्या कहना चाहते हो? फैक्ट्री जी। में, जी। क्या कहना चाहते हो? तो क्या कहना चाहता हूँ, आपके पास लाइसेंस भी नहीं है, कोई लाइसेंस नहीं है कोई? हाँ लाइसेंस नहीं। लाइसेंस के बिना ही चला रहे हो फैक्ट्री आप? लाइसेंस अगर फिर होगा तो फिर उन्हें पता होगा चाचा जी को। चाचा जी चाचा जी को पता है, आपने दिखाया सिर्फ जीएसटी का सर्टिफिकेट, आपके पास दूसरा तो नहीं ना फूड सेफ्टी का? नहीं, अभी तो यही था मेरे पास, यही था मेरे पास अभी और कोई नहीं है? फिलहाल। आप मानते हो कि कुछ मिलावट हो रही है पेठे में? मिलावट से कुछ भी नहीं है। कितने बंदे काम करते हैं यहाँ? मैं करीब 7-8 बंदे हैं। और जो चूना कह रहे थे वो आपके पेठे में डाल दिया गया है, जी। उसके संबंध में क्या कहना है? उसके चूने से अब क्या होगा, अब तो कुछ नहीं इससे होगा। खिलवाड़ होता है इसका? सफाई हो जाती है इससे कच्चे पेटे की। सेल कच्चा का खिलवाड़ होती है सेल की? सेफ्टी जैसे पेट के बंदा लिए हानिकारक है या नहीं? खाने से कोई बीमारी लगती है कि बचता बंदा? नहीं, वैसे ऐसे कोई बात नहीं होता। कोई बात नहीं। अब कितना तैयार बैठा है इसमें? अब पड़ा है अभी 3-4 कुंटल पेटा करीब होगा। है 3-4 कुंटल करीब पेटा होगा। क्या हो गया? आप मिलावट करते हो? नहीं मिलावट तो नहीं कुछ, उससे वो सफाई हो जाती है, मतलब उससे चूने से खाली हो कुछ। ये आपको कलियारा पानी पिएगा, आपकी पेट की सफाई होएगी?
ਅੱਛਾ ਚੱਲ ਛੋੜ ਦੇ ਚੱਕ ਛੋੜ ਲਾ ਕੇ ਛੱਡ ਬੰਦ ਨਹੀਂ ਕਰਨੀ ਬਹੁਤ ਛੋਟੀ ਜਿਹੀ ਕੱਟੀ ਉਹ ਬਾਈ ਨਿਕਲ ਆਉਣਾ ਜੀ ਸਾਰਾ ਫਿਰ ਉਦਾਂ ਹੀ ਨਹੀਂ ਨਹੀਂ ਬਾਅਦ ਚ ਚੁੱਕ ਲੈ ਕਾਕਾ ਉਹ ਲਿਆਉਣੀਆਂ ਪੈਣੀਆਂ ਤੂੰ ਇਹ ਨਾ ਸੋਚੀ ਮੈਂ ਤੇਰਾ ਛੱਡ ਜਾਊਂ ਮਾਲ ਮੈਂ ਕੀ ਕਹਿੰਦੇ ਅੰਦਰੋਂ ਇਹ ਆਵਾਜ਼ ਨਾ ਇਹ ਇੱਕ ਵੱਡਾ ਸਵਾਲ ਇੱਥੇ ਖੜਾ ਹੁੰਦਾ ਕਿ ਇਹ ਸ਼ਰਾਬ ਦੀਆਂ ਪੇਟੀਆਂ, ਹਾਲਾਂਕਿ ਪੇਟੀਆਂ ਬਿਲਕੁਲ ਨਵੀਆਂ ਲੱਗ ਰਹੀਆਂ ਨੇ, ਸਟicker ਉਹਨਾਂ ਤੱਕ ਬਣੇ ਹੋਏ ਨੇ, ਅਮਨ ਪਿੱਛੇ ਵੀ ਦਿਖਾਓ। ਇਹ ਸ਼ਰਾਬ ਦੀਆਂ ਸ਼ਰਾਬ ਦੇ ਜਿਹੜੇ ਡੱਬੇ ਨੇ ਉਹਨਾਂ ਦੇ ਵਿੱਚ ਸੋਨਾ ਪੈਕ ਕੀਤਾ ਜਾ ਰਿਹਾ। ਇਹ ਵੀ ਇੱਕ ਸਾਰਾ ਬੱਚਾ ਆਪਾਂ ਕਿੰਨਾ ਜੋ ਮੈਂ ਮੰਨ ਕੇ ਮਤਲਬ ਗੈਰ ਕਾਨੂੰਨੀ ਤਰੀਕੇ ਨਾਲ ਚਲਾਈ ਜਾ ਰਹੀ ਮੈਂ ਮੰਨ ਕੇ ਚੱਲਦਾ ਵੀ ਆਹ ਜੀਐਸਟੀ ਦਿਖਾ ਰਿਹਾ ਜਾਨੀ ਇਹਨਾਂ ਨੂੰ ਇਹ ਨਹੀਂ ਪਤਾ ਕਿ ਫੂਡ ਦਾ ਜਿਹੜੀ ਦਵਾਈ ਹੈ ਨਾ ਉਹ ਮਾਪਕਾ ਪੇਠਾ ਜੀ ਇਹ ਮਠਿਆਈ ਇੰਨੀ ਕਿ ਸਸਤੀ ਹੈ ਕਿ ਆਮ ਬੰਦਾ ਜਿਹੜਾ ਕਿ ਹੈ ਉਹਦੀ ਪਹੁੰਚ ਆ ਜਾਂਦੀ ਹੈ ਉਹਨੂੰ ਤਿਆਰ ਜਲਦੀ ਬੁਲਾਓ ਜਲਦੀ ਆਧਾਰ ਕਾਰਡ ਲੈ ਕੇ ਆਏ ਆਪਣਾ ਅੱਗੇ ਆਇਓ ਮਾੜਾ ਜਿਹਾ ਹਾਂ ਮਤਲਬ ਤੁਸੀਂ ਦੇਖ ਸਕਦੇ ਹੋ ਕਿ ਮੱਖੀਆਂ ਜਿਹੜੀਆਂ ਨਾ ਉਹ ਕੋਈ ਮਤਲਬ ਲੋਕ ਮਹਿਸੂਸ ਹੀ ਨਹੀਂ ਹੁੰਦਾ ਕਿ ਮੱਖੀਆਂ ਜਿਹੜੀਆਂ ਉਹ ਤੋਂ ਬਚਾਅ ਕਰਨਾ ਕਵਰ ਰੱਖਣਾ